ਅਗਲੀ ਖਬਰ ਵੱਲ ਚੱਲੀਏ। ਐਲ ਨੀਨੀਓ ਕਹਿੰਦੇ ਭਈ ਇਸ ਵਾਰ ਵਿੰਟਰ ਤੱਕ ਰਹੂਗਾ। ਕੈਲੀਫੋਰਨੀਆ ਤੇ ਇਹਦਾ ਕੀ ਅਸਰ ਪਊਗਾ, ਇਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਹ ਇੱਕ ਤਰ੍ਹਾਂ ਦੇ ਨਾਲ ਐਲ ਨੀਨੀਓ ਜੋ ਵੈਦਰ ਪੈਟਰਨ ਆ, ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਅਫੈਕਟ ਕਰ ਰਿਹਾ। ਸਮਰ ਦੇ ਵਿੱਚ ਸ਼ੁਰੂ ਹੋ ਕੇ ਕਹਿੰਦੇ ਵੀ ਵਿੰਟਰ ਤੱਕ ਇਹ ਚੱਲੂਗਾ। ਲਾਸਟ ਮੰਥਲੀ ਫੋਰਕਾਸਟ ਦੇ ਵਿੱਚ ਫੈਡਰਲ ਕਲਾਈਮੇਟ ਪ੍ਰੈਡਿਕਸ਼ਨ ਸੈਂਟਰ ਨੇ ਕਿਹਾ ਵੀ 95% ਚਾਂਸ ਆ ਵੀ ਐਲ ਨੀਨੀਓ ਜਨਵਰੀ ਤੋਂ ਲੈ ਕੇ ਮਾਰਚ ਤੱਕ ਰਹੂਗਾ। ਕੈਲੀਫੋਰਨੀਆ ਦੇ ਵਿੱਚ ਐਲ ਨੀਨੀਓ ਦਾ ਇੱਕ ਤਰ੍ਹਾਂ ਨਾਲ ਕਹਿੰਦੇ ਸੈਲੀਬ੍ਰਿਟੀ ਸਟੇਟਸ ਹੈਗਾ ਆ। ਉਹਦੇ ਨਾਲ ਵੈਟ ਵਿੰਟਰਸ ਹੋਊਗੀਆਂ। ਪਿਛਲੇ ਸਮੇਂ 'ਚ ਆਪਾਂ ਦੇਖਿਆ ਮੈਟੀਓਰੋਲੋਜਿਸਟ ਜੋ ਕਹਿ ਰਹੇ ਆ ਵੀ ਸਟੇਟ ਹਜੇ ਵੀ ਡਰਾਈ ਹੈਗੀ ਆ, ਤੇ ਜੇ ਐਲ ਨੀਨੀਓ ਆਉਂਦਾ ਆ ਉਹਦੇ ਨਾਲ ਹੋਰ ਜ਼ਿਆਦਾ ਮੀਂਹ ਪਊਗਾ। ਪਿਛਲੇ 50 ਸਾਲਾਂ ਦੇ ਵਿੱਚ ਦੇਖਿਆ ਜਾਵੇ ਤਾਂ 1982 ਤੋਂ 83 ਤੇ 1997 ਤੋਂ 98 ਤੇ 2015 ਤੋਂ 16 ਐਲ ਨੀਨੀਓ ਆਇਆ ਸੀ। ਪਹਿਲੇ ਦੋ ਜਿਹੜੇ ਸੀ ਉਹਨਾਂ 'ਚ ਨਾਰਮਲ ਰੇਨਫਾਲ ਹੋਇਆ ਸੀ। ਲਾਸਟ ਵਨ ਦੇ ਵਿੱਚ ਕਹਿੰਦੇ ਵੀ ਕਲੋਜ਼ ਟੂ ਨਾਰਮਲ ਪ੍ਰੈਸੀਪੀਟੇਸ਼ਨ ਹੋਈ ਸੀ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਿਲੋ ਨਾਰਮਲ ਜੋ ਪ੍ਰੈਸੀਪੀਟੇਸ਼ਨ ਆ ਉਹ ਹੋਈ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਕਾਉਂਟੀ ਦੇ ਡੈਪਟੀਜ਼ ਨੇ ਦੱਸਿਆ ਇੱਕ ਅਪਾਰਟਮੈਂਟ ਦੇ ਵਿੱਚ 3 ਲੋਕ ਮ੍ਰਿਤ ਪਾਏ ਗਏ ਨੇ। ਹੁਣ ਸਵਾਟ ਵਾਲੇ ਇੱਥੇ ਜਿਹੜੀ ਇੱਕ ਹੋਈ ਜਿਹੜੀ ਸ਼ੂਟਿੰਗ ਆ ਉਸ ਨੂੰ ਵੀ ਇਨਵੈਸਟੀਗੇਟ ਕਰ ਰਹੇ ਆ। 3 ਜਿਹੜੇ ਬਾਲਗ ਲੋਕ ਜਿਹੜੇ ਆ ਉਹ ਅਪਾਰਟਮੈਂਟ ਦੀ ਇਸ ਕਾਉਂਟੀ ਦੇ ਵਿੱਚ ਮ੍ਰਿਤ ਪਾਏ ਗਏ ਨੇ। ਇਹ ਹਾਊਈ ਐਵੀਨਿਊ ਜਿਹੜੀ ਫੇਅਰਵੇ ਸਟਰੀਟ ਦੇ ਉੱਤੇ ਆ, ਉੱਥੇ 1100 ਬਲਾਕ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਸਾਰਜੈਂਟ ਅਮਰ ਗਾਂਧੀ ਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਹੋ ਸਕਦਾ ਸੀਗਾ, ਲੱਗ ਰਿਹਾ ਸੀਗਾ ਵੀ ਇੱਕ ਜਾਣੇ ਨੇ ਇਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਆ, ਪਰ ਸਟੇਟ ਦੇ ਜਿਹੜੇ ਨੈਗੋਸ਼ੀਏਟਰ ਆ ਗੱਲਬਾਤ ਕਰਨ ਵਾਲੇ ਉਸ ਦੇ ਨਾਲ ਕੰਟੈਕਟ ਨਹੀਂ ਕਰ ਸਕੇ। ਅਥਾਰਟੀਜ਼ ਨੇ ਜਦ ਮੋਹਰਲਾ ਦਰਵਾਜ਼ਾ ਜਿਹੜਾ ਤੋੜ ਕੇ ਅੰਦਰ ਵੜੇ ਆ ਤਾਂ ਉੱਥੋਂ ਇਹੀ ਜਿਹੜਾ ਉਹ ਪਤਾ ਲੱਗਾ ਆ ਵੀ ਉਹ ਲੋਕ ਮ੍ਰਿਤ ਸੀਗੇ। ਸੋ ਇਹ ਜਿਹੜੇ ਲੋਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਪਹਿਲਾਂ ਇਵੈਕੂਏਟ ਉੱਥੋਂ ਕਰਨਾ ਪਿਆ, ਫਿਰ ਇਵੈਂਚੁਅਲੀ ਵਾਪਸ ਆਉਣ ਦਿੱਤਾ। ਜੀ, ਸੇਲਸਫੋਰਸ ਕੰਪਨੀ ਦੇ CEO ਮਾਰਕ ਵੈਨਿਫ ਨੇ ਇਹ ਕਿਹਾ ਵੀ ਸੈਨ ਫਰਾਂਸਿਸਕੋ ਨੇ ਪੂਰਾ ਡਾਊਨਟਾਊਨ ਜਿਹੜਾ ਆ ਉਹ ਕਲੀਨ ਕੀਤਾ ਆ। ਤੇ ਸੇਲਸਫੋਰਸ ਦੀ ਜੋ ਡ੍ਰੀਮ ਫੋਰਸ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ 40,000 ਤੋਂ ਵੱਧ ਲੋਕ ਪੂਰੀ ਦੁਨੀਆ ਤੋਂ ਐਨੂਅਲ ਕਾਨਫਰੰਸ ਦੇ ਵਿੱਚ ਇੱਥੇ ਪਹੁੰਚੇ। ਕਹਿੰਦੇ ਸਿਟੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ। ਈਵਨ ਸੇਲਸਫੋਰਸ ਨੇ ਮਿਲੀਅਨਸ ਆਫ ਡਾਲਰ ਲਾਏ ਆਪਣੀ ਸਿਕਿਉਰਿਟੀ ਦੇ ਉੱਤੇ। ਡਾਊਨਟਾਊਨ ਨੂੰ ਪੂਰਾ ਕਲੀਨ ਕੀਤਾ ਗਿਆ। ਤੇ ਇਸ ਤੋਂ ਬਿਨਾਂ ਜੋ ਸੈਨ ਫਰਾਂਸਿਸਕੋ ਦੇ EMPLOYEES ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਕੰਮ ਦੇ ਉੱਤੇ ਲਾਇਆ ਗਿਆ। 43,000 ਲੋਕ ਡ੍ਰੀਮ ਫੋਰਸ ਦੀ ਜੋ ਕਾਨਫਰੰਸ ਹੋਣ ਜਾ ਰਹੀ ਹੈਗੀ ਆ ਉਸ ਨੂੰ ਅਟੈਂਡ ਕਰ ਰਹੇ ਹੈਗੇ ਆ। ਉਹ ਇਸ ਵੀਕਐਂਡ ਦੇ ਦੌਰਾਨ ਹੋਣੀ ਹੈਗੀ ਆ ਤੇ ਉਹਦੇ ਨਾਲ $90 ਮਿਲੀਅਨ ਜੋ ਸਿਟੀ ਨੂੰ ਮਿਲਣਾ ਹੈਗਾ। ਹੁਣ ਸੇਲਸਫੋਰਸ ਦੇ CEO ਇਹ ਕਹਿੰਦੇ ਆ ਵੀ ਜੇ ਕਹਿੰਦੇ ਹਰ ਰੋਜ਼ ਜਿਹੜੀਆਂ ਮੇਨ ਸਟਰੀਟਸ ਆ ਉਹਨਾਂ ਨੂੰ ਪ੍ਰੈਸ਼ਰ ਵਾਸ਼ ਕੀਤਾ ਜਾ ਰਿਹਾ ਵੀ ਜੇ ਸੈਨ ਫਰਾਂਸਿਸਕੋ ਨੂੰ ਤੁਸੀਂ ਇੱਦਾਂ ਰੱਖੋਗੇ ਤੇ ਕਿੰਨਾ ਚੰਗਾ ਹੋਊਗਾ। ਤੇ ਕਿਉਂਕਿ ਬਾਕੀ ਕੰਪਨੀਆਂ ਵੀ ਜਿਹੜੀਆਂ ਜਿਨ੍ਹਾਂ ਨੇ ਕਾਨਫਰੰਸਿਸ ਕੈਂਸਲ ਕਰਤੀਆਂ ਸੀ ਉਹ ਇੱਥੇ ਕਰ ਸਕਣ। ਪਰ ਉਹ ਕਹਿੰਦੇ ਵੀ ਜੇ ਫੇਰ ਉਦਾਂ ਦਾ ਹੀ ਹੋਇਆ ਤੇ ਅਗਲੇ ਸਾਲ ਫਿਰ ਅਸੀਂ ਜਿਹੜੀ ਆ ਸੇਲਸਫੋਰਸ ਦੀ ਕਾਨਫਰੰਸ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਨਹੀਂ ਕਰਾਂਗੇ। ਪਰ ਇਹ ਵੀ ਦੇਖੋ ਹਰਜੋਤ ਸਿੰਘ ਜੀ, ਸਫਾਈ ਦਾ ਖਰਚਾ ਕਿੰਨਾ ਹੁੰਦਾ ਆ। ਤੁਸੀਂ ਉਹ ਗੰਦ ਪੈਣ ਹੀ ਨਾ ਦਿਓ, ਉੱਦਾਂ ਦੇ ਲੋਕਾਂ ਨੂੰ ਜਿਹੜਾ ਉਹ ਰੋਕ ਕੇ ਰੱਖੋ। ਇੱਦਾਂ ਦੀਆਂ ਪਾਲਿਸੀਜ਼ ਬਣਾ ਹੀ ਕਿਉਂ ਰਹੇ ਆ ਵੀ ਗੰਦ ਜਿਹੜਾ ਉਹ ਲਗਾਤਾਰ ਉੱਥੇ ਪੈਂਦਾ ਰਵੇ। ਅਕਸਰ ਇਹ ਸਾਫ਼ ਸਫਾਈ ਦਾ ਖਰਚਾ ਤਾਂ ਲੋਕਾਂ ਦੀਆਂ ਮੋਢਿਆਂ ਤੇ ਜਿਹੜਾ ਉਹ ਪੈ ਰਿਹਾ, ਤਾਈਓ ਤਾਂ ਲੋਕ ਛੱਡ ਕੇ ਸੈਨ ਫਰਾਂਸਿਸਕੋ ਨੂੰ ਵੀ ਭੱਜ ਰਹੇ ਆ।